जी डॉक्टर साहब साढ़े कोल पहली ईमेल आई है अमनजीत सिंह जी दी। ਇਹ ਲਿਖਦੇ ਹਨ ਸਿੰਘ ਸਾਹਿਬ ਭੈਣ ਜੀ ਨੀਲਮ ਕੌਰ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਅੱਜ ਇੱਕ ਖਬਰ ਦੇਖੀ ਹੈ ਫੇਸਬੁੱਕ ਤੇ ਕਿ ਸਿਮਰਨਜੀਤ ਸਿੰਘ ਮਾਨ ਦੇ ਨੇ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ ਬਾਬਾ ਨੋਦ ਸਿੰਘ ਜੀ ਦੇ ਸਥਾਨ ਤੇ ਸ਼੍ਰੀ ਅੰਮ੍ਰਿਤਸਰ ਵਿੱਚ। ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਸਤਿਕਾਰ ਕਰਦਾ ਹਾਂ, ਪਰ ਇਸ ਮਾਮਲੇ 'ਚ ਉਹਨਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਇਹ ਫੈਸਲਾ ਕੀ ਸੋਚ ਕੇ ਲਿਆ ਹੈ? ਇਹ ਸਭ ਕੁਝ ਮੇਰੀ ਸਮਝ ਤੋਂ ਬਾਹਰ ਹੈ। ਕਿ ਉਹਨਾਂ ਨੇ ਕਿਸੇ ਬਾਹਰਲੇ ਸਿੰਘ ਨਾਲ ਸਲਾਹ ਕੀਤੀ ਹੈ ਜਾਂ ਫਿਰ ਬਾਹਰਲੇ ਸਿੰਘਾਂ ਨੂੰ ਭਰੋਸੇ 'ਚ ਲਿਆ ਹੈ? ਕਿਉਂਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਇੱਕ ਇਕੱਠ ਕਰਕੇ ਜਿਸ ਵਿੱਚ ਜਥੇਦਾਰ ਨੰਦਗੜ੍ਹ ਵੀ ਸ਼ਾਮਲ ਸਨ ਵਿੱਚ ਫੈਸਲਾ ਲਿਆ ਸੀ ਕਿ ਨਨਕਾਣਾ ਸਾਹਿਬ ਜਾਂ ਫਿਰ ਪੰਜਾਬ ਤੋਂ ਕਿਤੇ ਬਾਹਰ ਜਿੱਥੇ ਬਾਦਲ ਦੀ ਪਕੜ ਨਾ ਹੋਵੇ ਉੱਥੇ ਸਰਬੱਤ ਖਾਲਸਾ ਕਰਨਾ ਚਾਹੀਦਾ ਹੈ। ਤੇ ਇੱਕ ਗੱਲ ਹੋਰ ਉਹਨਾਂ ਨੇ ਬਹੁਤ ਵਧੀਆ ਕੀਤੀ ਸੀ ਕਿ ਇਸ ਦਾ ਪੱਕਾ ਹੱਲ ਕੱਢਿਆ ਜਾਵੇ ਤਾਂ ਕਿ ਸ਼੍ਰੋਮਣੀ ਕਮੇਟੀ ਜਾਂ ਫਿਰ ਕਿਸੇ ਹੋਰ ਸਿਆਸੀ ਧਿਰ ਦਾ ਇਹਨਾਂ ਤੇ ਕੋਈ ਦਬਾਅ ਨਾ ਹੋਵੇ। ਮੇਰੀ ਨਿੱਜੀ ਰਾਏ ਵੀ ਇਹੀ ਹੈ ਕਿ ਜਥੇਦਾਰ ਸਾਹਿਬਾਨਾਂ ਤੇ ਕਿਸੇ ਵੀ ਸਿਆਸੀ ਜਾਂ ਹੋਰ ਜਥੇਬੰਦੀ ਭਾਵੇਂ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹੋਣ ਪਰ ਇਹਨਾਂ 5 ਸਿੰਘ ਸਾਹਿਬਾਨਾਂ ਤੇ ਕੋਈ ਪਕੜ ਨਹੀਂ ਹੋਣੀ ਚਾਹੀਦੀ। ਜਦ ਵੀ ਸਿੰਘ ਸਾਹਿਬ ਦੀ ਚੋਣ ਹੋਵੇ ਤਾਂ ਉਸ ਦੇ 5 ਪੀੜ੍ਹੀਆਂ ਦੇ ਇਤਿਹਾਸ ਜ਼ਰੂਰੀ ਨਹੀਂ ਪਰ ਉਸ ਦੀ ਬੈਕਗ੍ਰਾਉਂਡ ਤੇ ਕਿਰਦਾਰ ਬਾਰੇ ਪੂਰਾ ਘੋਖਿਆ ਜਾਵੇ। ਉਹ ਕੋਈ ਪੈਂਟ ਕੋਟ ਵਾਲਾ ਵੀ ਹੋ ਸਕਦਾ ਹੈ ਜਿਸ ਨੇ ਸਿੱਖੀ ਦੇ ਖਿਲਾਫ ਕੋਈ ਕੰਮ ਨਾ ਕੀਤਾ ਹੋਵੇ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਬਾਹਰਲਾ ਰੂਪ ਦੇਖ ਲੈਂਦੇ ਹਾਂ ਪਰ ਕਿਰਦਾਰ ਨਹੀਂ ਦੇਖਦੇ। ਹੁਣ ਸਾਰੀ ਕੌਮ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਲੀਡਰਾਂ ਨੂੰ ਇਹ ਪੁੱਛੋ ਕਿ ਸਰਬੱਤ ਖਾਲਸਾ ਕਿਸ ਨੂੰ ਪੁੱਛੇ ਅਤੇ ਕਿਹਨਾਂ ਨਾਲ ਸਲਾਹ ਕਰਕੇ ਬੁਲਾ ਰਹੇ ਹੋ। ਮਾਨ ਸਾਹਿਬ ਨੇ ਐਲਾਨ ਕੀਤਾ ਕਿ ਦੀਵਾਲੀ ਤੋਂ ਪਹਿਲਾਂ 10 ਤਰੀਕ ਨੂੰ ਸਰਬੱਤ ਖਾਲਸਾ ਬੁਲਾਇਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਹਰ ਕੋਈ ਆਪਣੀ ਆਪਣੀ ਡਫਲੀ ਵਜਾ ਰਿਹਾ ਹੈ। ਸਭ ਚੌਧਰ ਦੇ ਭੁੱਖੇ ਲੋਕ ਹਨ, ਕਿਸੇ ਨੂੰ ਕੌਮ ਦਾ ਕੋਈ ਦਰਦ ਨਹੀਂ। ਸਿਰਫ ਇਹੀ ਹੈ ਕਿ ਲੋਕ ਇਹੀ ਕਹਿਣ ਕਿ ਮੈਂ ਬਹੁਤ ਖਿਦਮਤ ਕੀਤੀ ਹੈ ਸਿੱਖਾਂ ਦੀ, ਮੈਂ ਬਹੁਤ ਕੁਰਬਾਨੀ ਕੀਤੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਨਾਲ ਸਲਾਹ ਮਸ਼ਵਰਾ ਹੀ ਨਾ ਕਰੋ। ਕੁਰਬਾਨੀਆਂ ਤਾਂ ਅਸੀਂ ਵੀ ਕੀਤੀਆਂ ਕਿ ਅਸੀਂ ਫਿਰ ਐਵੇਂ ਹੀ ਬੋਲੀ ਜਾਈਏ ਤੇ ਸਾਨੂੰ ਕੋਈ ਪੁੱਛਣ ਵਾਲਾ ਹੀ ਨਾ ਹੋਵੇ, ਚਾਹੇ ਕੌਮ ਹੀ ਵੇਚ ਦਿੱਤੀ ਜਾਵੇ। ਮੇਰਾ ਕਹਿਣ ਦਾ ਇਹ ਭਾਵ ਨਹੀਂ ਕਿ ਮਾਨ ਸਾਹਿਬ ਜਾਂ ਹੋਰ ਕਿਸੇ ਪਾਰਟੀ ਦਾ ਕੋਈ ਨੁਮਾਇੰਦਾ ਅੱਗੇ ਨਾ ਆਵੇ, ਪਰ ਜਿੱਥੇ ਕੌਮ ਦੇ ਭਵਿੱਖ ਅਤੇ ਸ਼ਾਨ ਦੀ ਗੱਲ ਹੈ ਉੱਥੇ ਇਹ ਨਾ ਸੋਚੋ ਕਿ ਅਸੀਂ ਸੁੱਤੇ ਹੋਏ ਹਾਂ ਜਾਂ ਕੋਈ ਇਕੱਲਾ ਹੀ ਘੋੜੇ ਭਜਾਈ ਜਾਵੇ ਤੇ ਕੋਈ ਪੁੱਛੇਗਾ ਨਹੀਂ। ਇੱਥੇ ਹੋਰ ਇੰਤਜ਼ਾਮ ਕੀਤਾ ਜਾਵੇ। ਇੱਕ ਵੈਬਸਾਈਟ ਬਣਾਓ ਜਿਸ ਨੂੰ 6 ਫॉर ਜਸਟਿਸ ਤੁਸੀਂ ਅਤੇ ਹੋਰ ਗੁਰੂ ਘਰਾਂ ਦੀਆਂ ਕਮੇਟੀਆਂ ਚਲਾਉਣ ਤੇ ਸਿੱਖਾਂ ਦੀ ਰਾਏ ਲਈ ਜਾਵੇ ਕਿ ਕੀ ਹੋਣਾ ਚਾਹੀਦਾ ਹੈ। ਅੱਗੇ ਆਪ ਸੂਝਵਾਨ ਹੋ, ਕੌਮ ਦੀ ਸ਼ਾਨ ਹੋ। ਅਸੀਂ ਆਪ ਜੀ ਦੇ ਬੱਚੇ ਹਾਂ ਜੋ ਆਪ ਜੀ ਚੰਗਾ ਸਮਝੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰਾਜ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਸਰਬੱਤ ਖਾਲਸਾ ਲੁਧਿਆਣੇ ਦੇ ਵਿੱਚ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਉਹਨਾਂ ਵੱਲੋਂ 10 ਨਵੰਬਰ ਨੂੰ ਜਿਹੜੀ ਸਮਾਧ ਬਾਬਾ ਨੌਦ ਸਿੰਘ ਦਾ ਸਥਾਨ ਹੈ, ਸਮਾਧ ਵੀ ਕਹਿੰਦੇ ਨੇ, ਇਹ ਸ਼ਾਇਦ ਤਰਨ ਤਾਰਨ ਦੇ ਨੇੜੇ ਹੈ ਜੇ ਮੈਂ ਗਲਤ ਨਾ ਹੋਵਾਂ। ਔਰ ਇਹ ਵੀ ਪਤਾ ਲੱਗਿਆ ਵੀ 20-25 ਏਕੜ ਜ਼ਮੀਨ ਉਹਨਾਂ ਨੇ ਜਿਹੜੀ ਹੈ ਉਸ ਦੇ ਵਿੱਚ ਉਸ ਸ਼ਮਿਆਨਾ ਬਾਹਰ ਲਾਣਾ ਹੈ ਜਾਂ ਪ੍ਰਬੰਧ ਹੈ, ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਬਾਹਰਲਿਆਂ ਨਾਲ ਸਲਾਹ ਕੀਤੀ ਜਾਂ ਨਹੀਂ ਕੀਤੀ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਦਿੱਲੀ ਕਨਵੈਨਸ਼ਨ ਹੋ ਕੇ ਹਟੀ ਹੈ ਇੱਕ ਦਿਨ ਪਹਿਲਾਂ, ਜਿਹਦੇ ਜਥੇਦਾਰ ਨੰਦਗੜ੍ਹ ਵੀ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਧਿਆਨ ਸਿੰਘ ਮੰਡ ਵੀ ਉਸ ਵਿੱਚ ਸ਼ਾਮਲ ਸਨ ਦਿੱਲੀ 'ਚ, ਬਾਕੀ ਨੁਮਾਇੰਦੇ ਵੀ ਸਨ। ਉਹਨਾਂ ਨੇ ਜਿਹੜਾ ਨਨਕਾਣਾ ਸਾਹਿਬ ਜਾਂ ਪੰਜਾਬ ਤੋਂ ਬਾਹਰ ਕਿਤੇ ਕਰਨ ਦੀ ਜਿਹੜੀ ਹੈ ਕਾਲ ਦਿੱਤੀ ਸੀ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਚੁਣੇ ਜਾਣੇ ਨੇ ਉਹਨਾਂ ਦੇ ਉੱਤੇ ਪੱਕਾ ਹੱਲ ਲੱਭਣਾ ਚਾਹੀਦਾ ਹੈ, ਕੋਈ ਦਬਾਅ ਨਾ ਹੋਏ, ਉਹਨਾਂ ਦਾ ਪਿਛੋਕੜ ਦੇਖਿਆ ਜਾਏ ਔਰ ਸਿਰਫ ਬਾਹਰਲਾ ਰੂਪ ਹੀ ਨਹੀਂ ਕਿਰਦਾਰ ਵੀ ਦੇਖਿਆ ਜਾਏ। ਕੋਈ ਜ਼ਰੂਰੀ ਨਹੀਂ ਵੀ ਚੋਲਿਆਂ ਵਾਲੇ ਹੀ ਹੋਣ ਜੀ, ਉਹ ਕੋਟ ਪੈਂਟ ਵਾਲੇ ਵੀ ਹੋ ਸਕਦੇ ਨੇ। ਔਰ ਫਿਰ ਉਹਨਾਂ ਨੇ ਥੋੜ੍ਹਾ ਜਿਹਾ ਇਹ ਹਿਰਖ ਵੀ ਕੀਤਾ ਹੈ ਕਿ ਵੀ ਅਸੀਂ ਚੌਧਰ ਦੀ ਭੁੱਖ 'ਚ ਜਾਂ ਆਪਣਾ ਘੋੜਾ ਆਪ ਜਿਹੜਾ ਹੈ ਉਹ ਦੌੜਾ ਰਹੇ ਹਾਂ ਧੂੜ ਦੇ ਵਿੱਚ, ਦੂਜਿਆਂ ਨੂੰ ਨਾਲ ਨਹੀਂ ਲੈਂਦੇ। ਫਿਰ ਉਹਨਾਂ ਨੇ ਸਾਡੀ ਤਾਰੀਫ ਕੀਤੀ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਕੋਈ ਵੈਬਸਾਈਟ ਵੀ ਬਣਾਇਆ ਜਾਏ 6 ਫॉर ਜਸਟਿਸ ਔਰ ਦੂਸਰੇ ਜਿਹਦੇ 'ਚ ਰਾਏ ਦਿੱਤੀ ਜਾਏ ਜੀ। ਦੇਖੋ ਮੈਂ ਸਮਝਦਾ ਵੀ ਘਟਨਾਕ੍ਰਮ ਬੜੀ ਤੇਜ਼ੀ ਦੇ ਨਾਲ ਵਾਪਰ ਰਿਹਾ ਹੈ
ਇਹ ਠੀਕ ਹੈ ਵੀ ਇਸ ਵੇਲੇ ਗਲੋਬਲ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਇਸ ਬਾਰੇ ਫਿਕਰਮੰਦ ਵੀ ਹੈ, ਇਸ 'ਚੋਂ ਅਸੀਂ ਕੁਝ ਕੱਢਣਾ ਵੀ ਚਾਹੁੰਦੇ ਹਾਂ। ਇਹ ਵੀ ਹੁੰਦਾ ਹੈ ਕਿ ਵੀ ਜਦੋਂ ਇੱਕ ਵਾਰੀ ਜਜ਼ਬਾਤ ਪੂਰੇ ਆਪਣੇ ਜੋਬਨ ਤੇ ਹੁੰਦੇ ਨੇ, ਜੇ ਤੁਸੀਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਾ ਦਿਓ ਜਾਂ ਸੇਧ ਨਾ ਦਿਓ, ਫਿਰ ਆਪ ਮੁਹਾਰਾਪਨ ਵੀ ਸ਼ੁਰੂ ਹੁੰਦਾ ਹੈ। ਪਰ ਇਹ ਵੀ ਹੁੰਦਾ ਹੈ ਜੇ ਤੁਸੀਂ ਦੂਰਦਰਸ਼ੀ ਤੌਰ ਦੇ ਉੱਤੇ ਕਿਸੇ ਸਿਚੁਏਸ਼ਨ ਨੂੰ ਰਾਜਸੀ ਤੌਰ ਦੇ ਉੱਤੇ ਕਿਸੇ ਈਡੀਐਮ 'ਚ ਨਾ ਲਿਆਓ ਤੇ ਫਿਰ ਉਹ ਵਾਲ ਇਵੇਂ ਹੀ ਹੋਏਗਾ ਜਿਵੇਂ 2012 'ਚ ਰਾਜੋਆਣਾ ਨੂੰ ਫਾਂਸੀ ਦੇਣ ਬਲੈਕ ਵਾਰੰਟ ਦੇ ਮੌਕਿਆਂ ਤੇ ਕੌਮ ਇਕੱਠੀ ਸੀ। ਭਾਈ ਜਸਪਾਲ ਸਿੰਘ ਸ਼ਹੀਦ ਵੀ ਹੋਏ, ਪਰ ਇਨ ਦਾ ਐਂਡ ਉਹ ਅਲਟੀਮੇਟਲੀ ਉਸ ਨੂੰ ਬਾਦਲਾਂ ਨੇ ਆਪਣੇ ਖਾਤੇ 'ਚ ਪਵਾ ਲਿਆ। ਉਸ ਤੋਂ ਪਹਿਲਾਂ 2007 'ਚ ਅਸੀਂ ਦੇਖਦੇ ਹਾਂ ਜਦੋਂ ਇਸ ਸੌਦਾ ਸਾਧ ਨੇ ਖੁਨਾਮੀ ਕੀਤੀ, ਕੌਮ ਇਕੱਠੀ ਹੋਈ, ਗੁਰਮਤਾ ਵੀ ਜਾਰੀ ਕਰਨਾ ਇਹਨਾਂ ਦੀ ਮਜਬੂਰੀ ਬਣ ਗਿਆ ਸੀ ਕਿ 2 ਲੱਖ ਸਿੱਖ ਦਮਦਮਾ ਸਾਹਿਬ ਇਕੱਠਾ ਸੀ। ਪਰ ਉਹ ਸਿਚੁਏਸ਼ਨ ਵੀ ਅਸੀਂ ਕਿਸੇ ਕੰਕਰੀਟ ਪਾਸੇ ਨਹੀਂ ਲਿਜਾ ਸਕੇ। ਔਰ ਹੋਰ ਵੀ ਕੋਈ ਨਾ ਕੋਈ ਇਸ਼ੂ ਆਂਦਾ ਹੈ, ਇੱਕ ਵਾਰ ਪੜਕਾਟ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਸੀ, ਬੇਸ਼ੱਕ ਜਥੇਦਾਰ ਆਨੰਦਗੜ੍ਹ ਨੇ ਅਸਤੀਫਾ ਵੀ ਉਸ ਦੇ ਉੱਤੇ ਦਿੱਤਾ ਹੈ, ਲੇਕਿਨ ਉਹ ਵੀ ਕਿਸੇ ਪਾਸੇ ਗੱਲ ਲੱਗੀ ਨਹੀਂ। ਚਲੋ ਇਹਦੇ ਚੋਂ ਮੈਂ ਕਿਉਂਕਿ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਇੱਥੇ ਇੱਕ ਐਕਟਿਵਿਸਟ ਦੇ ਨਾਤੇ, ਔਰ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਕਿ ਮੈਂ ਜਿਹੜੀਆਂ ਡਿਵੈਲਪਮੈਂਟ ਜਿਹੜੇ ਉੱਥੇ ਬੈਠੇ ਨੇ ਸਾਡੀ ਰਾਏ ਮੰਗਣ, ਕੋਈ ਸਲਾਹ ਪੁੱਛੇ, ਅਸੀਂ ਜ਼ਰੂਰ ਦਿੰਦੇ ਜੀ। ਔਰ ਇਹ ਵੀ ਜਦੋਂ ਇੱਥੇ ਅਸੀਂ ਗੁਰਦੁਆਰਾ ਸਿੰਘ ਸਭਾ ਬੈਠੇ ਭਾਈ ਰਾਮ ਸਿੰਘ ਦਮਦਮੀ ਟਕਸਾਲ ਮੁਖੀ ਉਹਨਾਂ ਦੇ ਨਾਲ ਵੀ, ਔਰ ਉਹਨਾਂ ਨੇ ਵੀ ਪੁੱਛਿਆ ਵੀ ਤੁਸੀਂ ਕਿਵੇਂ ਸੋਚਦੇ ਹੋ, ਤੇ ਮੈਂ ਉਹਨਾਂ ਨੂੰ ਵੀ ਕਿਹਾ। ਔਰ ਅੱਜ ਵੀ ਜਦੋਂ ontario ਦੇ ਜਿਹੜੇ ਸਿੱਖ ਨੌਜਵਾਨ ਇਸ ਬਾਰੇ ਕੋਈ ਸਟ੍ਰੈਟੇਜਾਈਜ਼ ਕਰਨਾ ਚਾਹੁੰਦੇ ਸੀ, ਉਹਨਾਂ ਨੇ ਮੈਨੂੰ ਲਾਈਨ ਤੇ ਲਿਆ, ਸਪੀਕਰ ਫੋਨ ਤੇ ਸੀ, ਉਹਨਾਂ ਨੂੰ ਵੀ ਮੈਂ ਇਹੀ ਰਾਏ ਦਿੱਤੀ। ਔਰ ਜਿਹੜਾ ਜਿੱਥੇ ਵੀ ਹੁੰਦਾ ਹੈ ਮੈਂ ਇਹ ਸਮਝਦਾ ਹਾਂ ਕਿ ਜਿਵੇਂ ਬੇਸ਼ੱਕ 1849 ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ ਤੇ 1919 ਤੱਕ 70 ਸਾਲ ਸਿੱਖ ਸੁੱਤੇ ਰਹੇ, ਭਾਵੇਂ ਸਿੰਘ ਸਭਾ ਲਹਿਰ, ਕੂਕਾ ਲਹਿਰ, ਗਦਰੀ ਲਹਿਰ, ਕਾਮਾਗਾਟਾ ਮਾਰੂ, ਉਸ ਤੋਂ ਪਹਿਲਾਂ ਇਹ ਸਾਰੇ ਚੱਲੇ। ਪਰ ਜਿਉਂ ਹੀ ਅਰੂੜ ਸਿੰਘ ਨੇ ਸਿਰੋਪਾਓ ਦਿੱਤਾ ਡਾਇਰ ਨੂੰ, ਕੌਮ ਖੜੀ ਹੋਈ। ਔਰ ਨਤੀਜੇ ਦੇ ਤੌਰ ਤੇ ਅਗਲੇ 4-5 ਸਾਲ 'ਚ ਇੱਕ ਮੂਵਮੈਂਟ ਬਣ ਗਈ, ਗੁਰਦੁਆਰਾ ਸੁਧਾਰ ਲਹਿਰ ਜਿਹਨੂੰ ਕਿਹਾ ਜਾਂਦਾ ਹੈ, ਤੇ ਗੁਰਦੁਆਰੇ ਮਹੰਤਾਂ ਤੋਂ ਖੋਹ ਲਏ ਪੰਥ ਨੇ ਔਰ ਸ਼੍ਰੋਮਣੀ ਕਮੇਟੀ ਬਣ ਗਈ। 1925 'ਚ ਗੁਰਦੁਆਰਾ ਐਕਟ ਥੱਲੇ ਹੋਣ 'ਚ ਆਏ। ਹੁਣ ਲਗਭਗ 90 ਸਾਲ ਦਾ ਸਰਕਲ ਪੂਰਾ ਘੁੰਮ ਗਿਆ। ਬੇਸ਼ੱਕ ਜ਼ਿਆਦਤੀਆਂ ਇਹਨਾਂ ਨੇ ਤਾਂ ਅਕਾਲ ਤਖਤ ਨੂੰ ਤਾਂ ਪਹਿਲੇ ਦਿਨ ਤੋਂ ਹੀ ਇੰਡੀਪੈਂਡੈਂਟ ਨਹੀਂ ਹੋਣ ਦਿੱਤਾ, ਪਰ ਜਦੋਂ ਦਾ ਬਾਦਲ ਦਾ ਪੂਰਾ ਜੱਫਾ ਆਇਆ, ਟੌੜਾ ਵੀ ਵਰਤਦਾ ਰਿਹਾ, ਪਰ ਇਹਨੇ ਤਾਂ ਬਿਲਕੁਲ ਤਨਖਾਹੀਏ ਬਣਾ ਦਿੱਤਾ ਉਹਨਾਂ ਜਥੇਦਾਰਾਂ ਨੂੰ। ਔਰ ਹੁਣ ਬੇਸ਼ੱਕ ਇਹ ਧੱਕਾ ਕਰ ਰਹੇ ਸੀ, ਨਾਨਕਸ਼ਾਹੀ ਕੈਲੰਡਰ ਦਾ ਜਿਵੇਂ ਭਗਵਾ ਕਰਨ, ਹਿੰਦੂਕਰਨ ਕੀਤਾ, ਕੋਈ ਲਵ ਕੁਸ਼ ਦੀ ਔਲਾਦ ਦੱਸ ਰਿਹਾ ਸੀ, ਕੋਈ ਜਾ ਕੇ ਕੁੰਭ ਮੇਲੇ ਨਹਾ ਰਹੇ ਸੀ, ਕੋਈ ਹੋਰ ਕਰ ਰਹੇ ਸੀ। ਪਰ ਇਹ ਸੌਦਾ ਸਾਧ ਦੇ ਮਾਫੀਨਾਮੇ ਦਾ ਮੁੱਦਾ ਐਸਾ ਹੈ ਜਿਹਨੇ ਕੌਮ ਦੇ ਅੰਦਰ ਇਹ ਆਇਆ ਵੀ ਇਹ ਕਰਪਟ ਹੋ ਗਏ ਨੇ ਔਰ ਇਹਨਾਂ ਤੋਂ ਅਕਾਲ ਤਖਤ ਆਜ਼ਾਦ ਕਰਾਇਆ ਜਾਏ। ਔਰ ਮੈਂ ਸਮਝਦਾ ਹਾਂ ਵੀ ਇਹ ਵੀ 1925 ਤੋਂ ਬਾਅਦ ਆਲਮੋਸਟ 90 ਸਾਲ ਬਣਦੇ ਨੇ। ਸੋ ਸਾਨੂੰ ਉਹ ਗੱਲ ਕਰਨੀ ਚਾਹੀਦੀ ਹੈ। ਇੱਕ ਤਾਂ ਸ਼ਾਰਟ ਟਰਮ ਰਿਐਕਸ਼ਨ ਹੈ, ਚਲੋ ਕਿਤੇ ਇਕੱਠ ਵੀ ਹੋਏਗਾ, ਅਸੀਂ ਲੱਖ ਇਕੱਠਾ ਕਰਾਂਗੇ। ਉਹਨਾਂ ਨੇ ਵੀ, ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਘਰ ਸੱਦਿਆ, 110 ਮੈਂਬਰ, ਉਹ 5 ਲੱਖ ਇਕੱਠਾ ਕਰ ਦੇਣਗੇ, ਕੰਟਰੋਲ ਉਹਨਾਂ ਦੇ ਕੋਲ ਹੈ। ਜਾਂ ਜਿਵੇਂ ਪਹਿਲਾਂ ਚੱਲ ਰਿਹਾ ਸੀ ਵੀ ਦੀਵਾਲੀ ਦੇ ਮੌਕੇ ਤੇ ਉੱਥੇ ਕੀਤਾ ਜਾਏ, ਉਹ ਮੈਨੂੰ ਨਜ਼ਰ ਆਉਂਦਾ ਸੀ ਵੀ ਝਗੜੇ ਦਾ ਥਾਂ ਹੋਏਗਾ। ਉਹ ਟਾਸਕ ਫੋਰਸ, ਗੁੰਡਾ ਫੋਰਸ ਹੈ ਉਹਨਾਂ ਦੀ। ਇੱਕ ਗੱਲ ਚੰਗੀ ਹੈ, ਐਟਲੀਸਟ ਉਹਨਾਂ ਨੇ ਵੈਨਿਊ ਜਿਹੜਾ ਹੈ ਉਹ ਅੱਡ ਚੁਣੇ। ਪਰ ਜਿਵੇਂ ਮੈਂ ਆਪਣੀ ਰਾਏ ਦੇ ਵਿੱਚ ਮੈਂ ਇਹ ਸਮਝਦਾ ਵੀ ਸਾਨੂੰ ਜਾਗਰੂਕਤਾ ਕੈਂਪੇਨ ਦੁਨੀਆ ਭਰ ਦੇ ਵਿੱਚ ਹਰ ਦੇਸ਼ ਵਾਈਜ਼ ਹੋਣਾ ਚਾਹੀਦਾ। ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਉਹਨਾਂ ਦੇ ਨੁਮਾਇੰਦੇ ਬੈਠਣ, ਉਹਨਾਂ 'ਚੋਂ 5-5 ਨੁਮਾਇੰਦੇ ਥਰੋ ਕੀਤੇ ਜਾਣ ਔਰ ਇੱਕ ਗਲੋਬਲ ਨੈਟਵਰਕ ਆਨਲਾਈਨ ਵੀ ਉਸ ਦੇ ਉੱਤੇ ਪੈਟੀਸ਼ਨ ਹੋਏ, ਜਿਹੜੇ ਇੰਡੀਵਿਜੂਅਲ ਸਿੱਖ ਵੀ ਉਹਦੇ 'ਚ ਇਨਵੋਲਵ ਹੋਣ ਜੀ। ਔਰ ਬੇਸ਼ੱਕ ਇਹ ਸਰਬੱਤ ਖਾਲਸਾ ਚਲੋ ਜੇ ਉਹਨਾਂ ਨੇ ਹੁਣ ਰੱਖਿਆ ਜਥੇਬੰਦੀਆਂ, ਮੈਨੂੰ ਤਾਂ ਲੱਗਦਾ ਇਹਨਾਂ ਨੇ ਹੁਣ ਵੀ ਨਹੀਂ ਦੇਣਾ। ਜਿਵੇਂ ਅੱਜ ਇਹਨਾਂ ਗ੍ਰਿਫਤਾਰੀਆਂ ਦੀ ਖਬਰ ਹੈ, ਕਿਉਂਕਿ ਜਿਹੜੀ ਲੁਧਿਆਣਾ ਮੀਟਿੰਗ ਹੋਈ, ਬਾਬਾ ਢੱਡਰੀਆਂ, ਪੰਥਪ੍ਰੀਤ ਸਿੰਘ, ਇਹ ਸਾਰੇ ਹੀ ਔਨ ਬੋਰਡ ਨੇ ਔਰ ਇਹਨਾਂ ਦੀ ਆਪਣਾ ਇੱਕ ਬੇਸ ਹੈ ਸਪੋਰਟ ਦਾ। ਸੋ ਉਹਨਾਂ ਨੇ ਉਦੋਂ ਤੱਕ ਪਹੁੰਚਦੇ ਆ, ਕਿਉਂਕਿ ਇਹ 10 ਨਵੰਬਰ ਨੂੰ ਕਿੰਨੇ ਦਿਨ ਰਹਿ ਗਏ ਨੇ ਜੀ ਆਲਰੇਡੀ, ਜਿਹੜਾ ਕੋਈ ਬਹੁਤਾ ਟਾਈਮ ਨਹੀਂ, ਇਹਨਾਂ ਨੂੰ ਨਿਕਲਣ ਨਹੀਂ ਦੇਣਾ। 157 ਇਦਾਂ ਦਾ ਹੁੰਦਾ ਹੈ, ਥੱਲੇ ਜ਼ਮਾਨਤ ਨਹੀਂ ਹੁੰਦੀ ਕਿੰਨਾ ਚਿਰ, ਨਾ ਕਰਨ ਤਾਂ ਨਾ ਕਰਨ। ਸੋ ਇਹਨੂੰ ਵੀ ਫੇਲ ਕਰਨਗੇ। ਪਰ ਜੇ ਹੋ ਵੀ ਜਾਂਦਾ ਹੈ, ਜਿਵੇਂ ਵੀ ਹੁੰਦਾ, ਇਹਨੂੰ ਹੋ ਲੈਣ ਦੇਣਾ ਚਾਹੀਦਾ। ਪਰ ਮੈਂ ਸਮਝਦਾ ਜੇ ਸਾਡੀ ਟ੍ਰੈਡੀਸ਼ਨ ਸਰਬੱਤ ਖਾਲਸਾ ਦੀ ਦੀਵਾਲੀ ਵਿਸਾਖੀ ਰਹੀ ਹੈ, ਸਾਨੂੰ ਲੌਂਗ ਟਰਮ ਗਲੋਬਲ ਸਿੱਖ ਕਮਿਊਨਿਟੀ ਨੂੰ ਲਾਮਬੰਦ ਕਰਨਾ ਚਾਹੀਦਾ। ਔਰ ਫਿਰ ਵਿਸਾਖੀ ਦੇ ਮੌਕੇ ਤੇ 14 ਅਪ੍ਰੈਲ ਨਨਕਾਣਾ ਸਾਹਿਬ
ਜਿਹੜਾ ਹੈ ਉਹ ਬਿਹਤਰ ਹੋਏਗਾ, ਕਿਉਂਕਿ ਬਹੁਤ ਸਾਰੇ ਬਾਹਰਲੇ ਸਿੱਖ ਤਾਂ ਬਲੈਕ ਲਿਸਟਡ ਨੇ, ਜਿਹੜੇ ਜਾਗਰੂਕ ਨੇ, ਜਾ ਨਹੀਂ ਸਕਦੇ। ਸੋ ਉਹਦੇ 'ਚ ਇੱਕ ਪੈਰਲਲ ਸਿਸਟਮ ਦਿੱਤਾ ਜਾਏ। ਹੁਣ ਮੰਗ ਤਾਂ ਹੈ ਵੀ ਇਹਨੂੰ ਜਥੇਦਾਰ ਬਣਾ ਦਿਓ, ਉਹਨੂੰ ਬਣਾ ਦਿਓ, ਠੀਕ ਹੈ, ਚੰਗਾ ਵੀ ਲੱਗਦਾ ਕਈ ਵਾਰੀ ਬਿਆਨ ਪੜ੍ਹ ਕੇ, ਲੇਕਿਨ ਜ਼ਰੂਰੀ ਇਸ ਗੱਲ ਦਾ ਹੈ ਕਿ ਇੱਕ ਸਿਸਟਮ ਦਿਓ। ਸਰਬੱਤ ਖਾਲਸਾ ਸੱਚਮੁੱਚ 30 ਮਿਲੀਅਨ ਸਿੱਖਾਂ ਦਾ ਰਿਪਰੈਜ਼ੈਂਟੇਟਿਵ ਇਕੱਠ ਹੋਏ, ਇੱਕ ਭੀੜ ਨਾ ਹੋਏ, ਔਰ ਉਸ ਚੋਂ ਫਿਊਚਰ ਦੀ ਸੇਧ ਨਿਕਲੇ। ਬਹੁਤ ਸਾਰਿਆਂ ਲਈ ਜਿਹੜੀਆਂ ਉੱਥੇ ਸਿਆਸੀ ਧਿਰਾਂ ਨੇ ਉਹ ਤਾਂ 2017 ਦੀਆਂ ਅਸੈਂਬਲੀ ਚੋਣਾਂ 'ਚ ਵੋਟਾਂ ਗਿਣ ਰਹੀਆਂ, ਬਾਦਲ ਕੇ ਵੀ ਉਹਦੇ ਮੁਤਾਬਕ ਰਿਐਕਟ ਕਰਨਗੇ, ਪਰ ਸਾਨੂੰ ਇਸ ਮੁੱਦੇ ਨੂੰ ਪਿਓਰ ਸਿੱਖੀ ਭਾਵਨਾ, ਪੰਥ ਦੀ ਚੜ੍ਹਦੀ ਕਲਾ, ਅਕਾਲ ਤਖਤ ਨੂੰ ਲਿਬਰੇਟ ਕਰਾਉਣ ਦੇ ਨਾਂ ਥੱਲੇ ਲੌਂਗ ਟਰਮ 6 ਮਹੀਨੇ 'ਚ ਦੁਨੀਆ ਭਰ ਸਾਡਾ ਇੱਕ ਨੈਟਵਰਕ ਬਣ ਜਾਏ, ਆਨਲਾਈਨ ਵੀ ਹੋ ਜਾਏ, ਦੈਨ ਜੇ ਹੁੰਦਾ ਹੈ ਸਰਬੱਤ ਖਾਲਸਾ ਇਹ ਜੋ ਵੀ ਫੈਸਲੇ ਲੈਂਦੇ ਨੇ ਨੈਕਸਟ ਉਹਨਾਂ ਨੂੰ ਵਿਚਾਰਿਆ ਜਾ ਸਕਦਾ। ਸੋ ਬਾਕੀ ਜਿਹੜਾ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਅਮਨਜੀਤ ਸਿੰਘ ਜੀ ਦਾ, ਜੀ ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਅੱਜ ਫਿਰ ਖਾ ਗਏ ਹੋ ਸੈਗਮੈਂਟ, ਤੁਸੀਂ ਗਲਤ ਕੰਮ ਸ਼ੁਰੂ ਕਰ ਲਿਆ। ਕੋਈ ਗੱਲ ਨਹੀਂ ਡਾਕਟਰ ਸਾਹਿਬ, ਕਰਨਾ ਇਹ ਗੱਲ ਨਹੀਂ ਹੈ, ਗੱਲ ਇਹ ਨਹੀਂ, ਇਹ ਕੋਈ ਗੱਲ ਨਹੀਂ ਹੈ। ਚਲੋ, ਸਿੱਖ ਇਤਿਹਾਸ ਦੇ ਹਵਾਲੇ ਨਾਲ 1920 ਦੇ ਵਿੱਚ ਅੱਜ ਦਾ ਦਿਨ ਹੀ ਉਹ ਦਿਨ ਹੈ ਕਿ 12 ਅਕਤੂਬਰ ਜਦੋਂ ਕਿ ਕੁਝ ਦਲਿਤ ਸਿੱਖ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ, ਖਾਲਸਾ ਬਰਾਦਰੀ ਦੇ ਨਾਂ ਥੱਲੇ ਇੱਕ ਇਕੱਠ ਹੋਇਆ, ਔਰ ਉਹਨਾਂ ਨੂੰ ਲੈ ਕੇ ਜਿਹੜੇ ਉਸ ਵੇਲੇ ਦੇ ਸਿੱਖੀ ਭਾਵਨਾ ਨਾਲ ਜੁੜੇ ਹੋਏ, ਜਿਨ੍ਹਾਂ ਲਈ ਸ਼ਬਦ ਸੁਧਾਰਕ ਵਰਤਿਆ ਜਾਂਦਾ ਹੈ, ਉਹਨਾਂ ਦੇ ਵਿੱਚ ਕੁਝ ਖਾਲਸਾ ਕਾਲਜ ਦੇ ਪ੍ਰੋਫੈਸਰ ਸਨ, ਕੋਈ ਹੋਰ ਸਿਆਣੇ ਲੋਕ, ਜਦੋਂ ਉਹਨਾਂ ਨੂੰ ਲੈ ਕੇ ਹਰਮੰਦਰ ਸਾਹਿਬ ਆਏ ਤੇ ਪੁਜਾਰੀ ਜਿਹੜੇ ਨੇ ਉਹ ਕਹਿਣ ਜੀ ਉਹ ਤਾਂ ਉਹਨਾਂ ਦੇ ਹੱਥ ਦਾ ਪ੍ਰਸ਼ਾਦ ਹੀ ਨਹੀਂ ਸੀ ਐਕਸੈਪਟ ਕਰਦੇ ਵੀ ਇਹ ਤਾਂ ਸ਼ੂਦਰ ਨੇ ਜੀ, ਔਰ ਉਹਨਾਂ ਨੇ ਦਬਾਅ ਬਣਾਇਆ। ਇਸੇ ਦੌਰਾਨ ਜਥੇਦਾਰ ਤੇਜਾ ਸਿੰਘ ਪੁੱਚਰ, ਕਰਤਾਰ ਸਿੰਘ ਝੱਬਰ ਇਹ ਵੀ ਪਹੁੰਚ ਗਏ। ਉਹਨਾਂ ਕਿਹਾ ਜੀ ਹੁਕਮਨਾਮਾ ਲਓ, ਔਰ ਗੁਰੂ ਗ੍ਰੰਥ ਸਾਹਿਬ ਜਦੋਂ ਹੁਕਮਨਾਮਾ ਲਿਆ ਗਿਆ ਤਾਂ ਹੁਕਮਨਾਮਾ ਸੀ ਕਿ ਭਾਈ ਜਿਹੜੇ ਨਿਮਾਣੇ ਨਤਾਣੇ ਨੇ ਉਹਨਾਂ ਨੂੰ ਗੁਰੂ ਆਪ ਆਪਣੇ ਗਲ ਨਾਲ ਲਾਉਂਦਾ ਹੈ, ਜਿਵੇਂ ਪਾਰਸ ਜਿਸ ਚੀਜ਼ ਨੂੰ ਛੂੰਹਦਾ ਉਹ ਸੋਨਾ ਬਣ ਜਾਂਦੀ ਹੈ, ਉਹਨਾਂ ਨੂੰ ਗੁਰੂ ਨਵਾਜਦਾ। ਚਲੋ ਉਹ ਤਾਂ ਮੰਨ ਗਏ, ਉਹਨਾਂ ਨੇ ਉਹਨਾਂ ਦੀ ਅਰਦਾਸ ਵੀ ਕਰ ਦਿੱਤੀ, ਪ੍ਰਸ਼ਾਦ ਵੀ ਲੈ ਲਏ। ਉਹੀ ਜਦੋਂ ਅਕਾਲ ਤਖਤ ਸਾਹਿਬ ਵੱਲ ਗਏ ਤੇ ਉੱਥੇ ਜਿਹੜੇ ਕਾਬਜ਼ ਪੁਜਾਰੀ, ਕੁਛ ਉਹਨਾਂ 'ਚ ਨੀਰਧਾਰੀ ਨਿਹੰਗ ਸੀ, ਉਹ ਦਰਵਾਜ਼ੇ ਬੰਦ ਕਰ ਲਏ। ਉਹਨਾਂ ਨੇ ਕਿਹਾ ਜੀ ਅਸੀਂ ਵਿਚਾਰ ਕਰਦੇ ਹਾਂ, ਪਿਛਲੇ ਦਰਵਾਜ਼ਿਓਂ ਭੱਜ ਗਏ। ਕਿੰਨੀ ਦੇਰ ਥੱਲੇ ਸੰਗਤ ਢੀਕਦੀ ਰਹੀ। ਫਿਰ ਉਹਨਾਂ ਨੇ ਜਦੋਂ ਦੇਖਿਆ ਜਥੇਦਾਰ ਪੁੱਚਰ ਨੇ ਔਰ ਝੱਬਰ ਨੇ ਕਿ ਵੀ ਉਹ ਤਾਂ ਗਏ, ਉਹਨਾਂ ਨੇ ਉਸ ਦਾ ਕੰਟਰੋਲ ਲੈ ਕੇ 25 ਮੈਂਬਰਾਂ ਦਾ ਇੱਕ ਜਥਾ, ਉਹਦੇ 'ਚ 17 ਨੇ ਆਪਣੀ ਹਾਂ ਦਿੱਤੀ। ਔਰ ਇਹ ਜਥੇਦਾਰ ਸ਼ਬਦ ਵੀ ਉਦੋਂ ਤੋਂ ਹੀ ਸ਼ੁਰੂ ਹੋਇਆ। ਪਹਿਲਾਂ ਕੋਈ ਸਿੱਖ ਇਤਿਹਾਸ 'ਚ ਕੋਈ ਜਥੇਦਾਰ ਨਹੀਂ ਹੈ। ਸੇਵਾ ਸੰਭਾਲ ਸੀ ਅਕਾਲੀ ਫੂਲਾ ਸਿੰਘ ਜਾਂ ਬਾਬਾ ਗੁਰਬਖਸ਼ ਸਿੰਘ ਜਾਂ ਉਹ ਅਸੀਂ ਦੇਖਦੇ, ਪਰ ਕਿਉਂਕਿ ਤੇਜਾ ਸਿੰਘ ਪੁੱਚਰ ਜਾਂ ਇਹਨਾਂ ਦੇ ਨਾਲ ਅਕਾਲੀ ਜਥੇ ਇਹਨਾਂ ਨੇ ਬਣਾਏ ਹੋਏ ਸੀ, ਜਿਹੜੇ ਜਿੱਥੇ ਜਿੱਥੇ ਮਹੰਤ ਕੋਈ ਕੁਰੀਤੀਆਂ ਕਰਦੇ ਸੀ ਉਹਨਾਂ ਨੂੰ ਸੁਧਾਰਨ ਲਈ ਪਹੁੰਚ ਜਾਂਦੇ ਸੀ, ਡੰਡਾ ਪਰੇਡ ਵੀ ਕਰਦੇ ਸੀ ਉਹਨਾਂ ਦੀ। ਸੋ ਇਹ ਜਥੇਦਾਰ ਵੱਜਦੇ ਸੀ, ਇਵੇਂ ਜਥੇਦਾਰ ਟਰਮ ਸ਼ੁਰੂ ਹੋਈ। ਸੋ ਅੱਜ ਦਾ ਦਿਨ ਉਹ ਇਤਿਹਾਸਿਕ ਦਿਨ ਹੈ ਜਿਸ ਦਿਨ ਪਹਿਲੀ ਵਾਰ, ਔਰ ਇਹ ਦੇਖੋ ਕਿਉਂ ਜੇ ਇਹ ਪੁਜਾਰੀ ਸੀ ਔਰ ਕਿਉਂ ਜੇ ਉਸ ਵੇਲੇ ਦੇ ਬੇਦੀ ਸੋਢੀ ਬਾਬੇ, ਕੋਈ ਖੇਮ ਸਿੰਘ ਬੇਦੀ, ਕੋਈ ਹੋਰ, ਜਿਹੜੇ ਕਿ ਉਹਨਾਂ ਨੂੰ ਵਿਚਾਰੇ, ਹੁਣ ਅੱਜ ਅਸੀਂ ਕਹੀਏ ਜੀ ਇਹ ਸਾਡੇ ਨਾਲ ਕਿਉਂ ਨਹੀਂ ਲੱਗਦੇ। ਹੁਣ ਮਤਲਬ ਮੈਂ ਕਈ ਵਾਰੀ ਹੈਰਾਨ ਹੁੰਦਾ, ਅੱਜ ਜਦੋਂ ਮੈਂ ਟੈਕਸੀ ਲਈ ਪੈਨ ਸਟੇਸ਼ਨ ਤੋਂ, ਜਿਹੜੇ ਵੀਰ ਸੀ ਉਹਨਾਂ ਨੇ ਮੈਨੂੰ ਜਦੋਂ ਫੋਨ ਮੈਨੂੰ ਇੱਕ ਅੱਧਾ ਆਇਆ ਤੇ ਮੈਨੂੰ ਅੱਧੇ ਕਰਾਜ ਕਹਿਣ ਜੀ ਤੁਸੀਂ ਡਾਕਟਰ ਅਮਰਜੀਤ ਸਿੰਘ ਹੋ? ਮੈਂ ਕਿਹਾ ਜੀ ਹਾਂ। ਕਹਿੰਦੇ ਮੈਂ ਇੱਥੇ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਸਾਹਿਬ ਤੁਹਾਨੂੰ ਸੁਣਿਆ ਹੋਇਆ। ਚਲੋ ਗੱਲਬਾਤ ਸ਼ੁਰੂ ਹੋਈ। ਜਦੋਂ ਮੈਂ ਆਪਣੇ ਟਿਕਾਣੇ ਪਹੁੰਚਿਆ 2 ਮਿੰਟ ਬਹਿਸ ਹੁੰਦੀ ਰਹੀ। ਉਹਨਾਂ ਨੇ ਮੇਰੇ ਤੋਂ ਪੈਸਾ ਨਹੀਂ, ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ, ਮੈਂ $30-35 ਮੈਂ ਤਾਂ ਤੁਹਾਨੂੰ ਜਿਹੜਾ ਚਾਹੁੰਦਾ ਕਿ ਮੈਂ ਹੋਰ ਮਦਦ ਕਰ ਸਕਾਂ। ਮਤਲਬ ਮੇਰੀਆਂ ਅੱਖਾਂ 'ਚ ਅਥਰੂ ਵੀ ਆਏ ਮੈਂ, ਔਰ ਮੈਨੂੰ ਇਸ ਦਿਨ ਦੀ ਅਹਿਮੀਅਤ ਵੀ ਯਾਦ ਸੀ। ਮੈਂ ਕਿਹਾ ਵੀ ਇਹ ਉਹ ਨੇ ਜਿਨ੍ਹਾਂ ਨੂੰ ਕਦੇ ਭਾਈ ਜੈਤਾ ਸੀਸ ਲੈ ਕੇ ਆਏ, ਕਦੇ ਸ਼ਹੀਦ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਔਰ ਕਿਉਂ ਜਿਹਾ ਹਾਲ ਸੀ ਕਿ ਹਰਮੰਦਰ ਸਾਹਿਬ 'ਚ ਇਹਨਾਂ ਦਾ ਪ੍ਰਸ਼ਾਦ ਜਿਹੜਾ ਉਹ ਐਕਸੈਪਟ ਨਹੀਂ ਸੀ ਕਰਦੇ, ਉਹ ਵੜ ਹੀ ਨਹੀਂ ਸੀ ਸਕਦੇ, ਇਸ਼ਨਾਨ ਤਾਂ ਦੂਰ ਦੀ ਗੱਲ ਹੈ ਜੀ। ਸੋ ਇਹ ਸਾਰੀ ਤਬਦੀਲੀ ਜਿਹੜੀ ਹੈ, ਔਰ ਅੱਜ ਅਕਾਲੀਆਂ ਨੇ ਜਿਸ ਕਿਸਮ ਦਾ, ਉਹੀ ਅਕਾਲੀ ਮੂਵਮੈਂਟ ਸੁਧਾਰ ਵੇਲੇ ਕੀ ਸੀ ਜਦੋਂ ਹੋਇਆ ਤੇ ਅੱਜ ਕੀ ਆ। ਅੱਜ ਉਹਨਾਂ ਨੇ ਆਪਣਾ ਬਾਦਲ ਕੋੜਮਾ ਉਹਦਾ ਜੱਫਾ ਕਾਇਮ ਕੀਤਾ ਹੋਇਆ, ਬਾਕੀ ਸਾਰੇ ਜਿਹੜੇ ਨੇ ਇਸ ਕਿਸਮ ਦਾ ਹੀ ਵਰਤਾਰਾ ਮਹੰਤਾਂ ਦਾ ਜੀ। ਔਰ 1923 ਚ ਅੱਜ ਦੇ ਦਿਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਰਕਾਰ ਤੋਂ ਬਿਨਾਂ ਬਣੀ ਸੀ, ਔਰ ਅਕਾਲੀ ਦਲ, ਇਹਨਾਂ ਨੂੰ ਸਰਕਾਰ ਨੇ ਗੈਰ ਕਾਨੂੰਨੀ ਜਥੇਬੰਦੀਆਂ ਐਲਾਨੇ ਜੀ। 1982 ਦੇ ਵਿੱਚ ਅੱਜ ਦੇ ਦਿਨ, ਉਸ ਤੋਂ ਪਹਿਲਾਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਇੱਕ ਬੱਸ ਧਰਮਯੁੱਧ ਮੋਰਚੇ ਦੇ ਕੈਦੀਆਂ ਨੂੰ ਜਿਹੜੀ ਅੰਮ੍ਰਿਤਸਰ ਕੋਤਵਾਲੀ ਤੋਂ ਲਿਜਾ ਕੇ
ਵਾਇਆ ਤਰਨਤਾਰਨ ਰੋਡ ਉਹਨਾਂ ਨੂੰ ਫਿਰੋਜ਼ਪੁਰ ਪਹੁੰਚਾਉਂਦੇ ਸੀ। ਉਹਦੀ ਟੱਕਰ ਗੱਡੀ ਦੇ ਨਾਲ ਹੋਈ, ਇਹ ਵੀ ਕਿਹਾ ਜਾਂਦਾ ਵੀ ਕਰਵਾਈ ਗਈ। ਉਹਦੇ 34 ਸਿੱਖ ਸ਼ਹੀਦ ਹੋਏ ਸੀ ਔਰ ਉਹਨਾਂ 34 ਸਿੱਖਾਂ ਦੀਆਂ ਅਸਥੀਆਂ ਲੈ ਕੇ ਇੱਕ ਜਲੂਸ ਪਾਰਲੀਮੈਂਟ ਭਵਨ ਤੱਕ ਪਹੁੰਚਿਆ ਦਿੱਲੀ ਔਰ ਉਹਨਾਂ ਨੇ ਦਿੱਲੀ ਪੁਲਿਸ ਨੇ ਗੋਲੀ ਚਲਾਈ। 4 ਸਿੱਖ ਪਾਰਲੀਮੈਂਟ ਦੇ ਸਾਹਮਣੇ ਮਾਰੇ ਗਏ, ਜਿਨ੍ਹਾਂ ਦੇ ਵਿੱਚ ਸੰਤ ਜੰਗ ਸਿੰਘ ਵੀ ਸ਼ਾਮਲ ਨੇ ਜੀ। ਔਰ 1984 ਚ ਅੱਜ ਦੇ ਦਿਨ ਜਦੋਂ ਕਿ ਫੌਜ ਤੋਂ ਦਰਬਾਰ ਸਾਹਿਬ ਵਾਪਸ ਕੌਮ ਜਾਂ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਚ ਆਇਆ, ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਔਰ 1996 ਚ ਅੱਜ ਦੇ ਦਿਨ ਜਥੇਦਾਰ ਰਣਜੀਤ ਸਿੰਘ ਜਿਨ੍ਹਾਂ ਨੇ ਨਰਕਧਾਰੀ ਗੁਰਬਚਨੇ ਨੂੰ ਸਜ਼ਾ ਯਾਫਤਾ ਕੀਤਾ ਸੀ, 13 ਸਾਲ ਦੀ ਸਜ਼ਾ ਭੋਗ ਕੇ ਅੱਜ ਦੇ ਦਿਨ ਉਹ ਰਿਲੀਜ਼ ਹੋਏ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅਸੀਂ 1492 ਚ ਬਹਾਮਾਸ ਲੱਭਿਆ ਕੋਲੰਬਸ ਨੇ। 1792 ਚ ਕੋਲੰਬਸ ਡੇ ਜਿਹੜਾ ਹੈ ਉਹਨੂੰ ਸੈਲੀਬ੍ਰੇਟ ਕਰਦੇ ਆ। ਬਾਲਟੀਮੋਰ ਦੇ ਵਿੱਚ ਕੋਲੰਬਸ ਦਾ ਬੁੱਤ ਲਾਇਆ ਗਿਆ। 1836 ਚ ਸਨੋਫਾਲ ਹੋਇਆ ਔਰ ਬ੍ਰਿਜ ਵਾਟਰ ਨਿਊ ਜਰਸੀ ਚ 18 ਇੰਚ ਬਰਫ਼ ਪਈ, 1.5 ਫੁੱਟ ਜੀ। 1860 ਚ ਬ੍ਰਿਟਿਸ਼ ਤੇ ਫ੍ਰੈਂਚ ਟਰੂਪਸ ਨੇ ਬੀਜਿੰਗ ਜਿਹੜਾ ਕਿਸੇ ਵੇਲੇ ਪੀਕਿੰਗ ਸੀ ਉਸ ਦੇ ਉੱਤੇ ਕਬਜ਼ਾ ਕੀਤਾ। 1879 ਚ ਬ੍ਰਿਟਿਸ਼ ਟਰੂਪਸ ਨੇ ਕਾਬਲ ਦੇ ਉੱਤੇ ਕਬਜ਼ਾ ਕੀਤਾ। 1915 ਚ ਪ੍ਰੈਜ਼ੀਡੈਂਟ ਥਿਓਡਰ ਨੇ ਇਹ ਕਿਹਾ ਵੀ ਜਿਹੜੇ ਅਮਰੀਕਾ ਚ ਰਹਿੰਦੇ ਆ ਡਿਊਲ ਸਿਟੀਜ਼ਨਸ਼ਿਪ ਰੱਖਦੇ ਨੇ, ਇਹ ਐਕਸੈਪਟੇਬਲ ਨਹੀਂ ਹੈ, ਇਹਦਾ ਮਤਲਬ ਤੁਸੀਂ ਅਮਰੀਕਾ ਨਾਲ ਲਾਇਲ ਨਹੀਂ ਹੋ। 1920 ਦੇ ਵਿੱਚ ਹਾਲੈਂਡ ਟਨਲ ਜਿਹੜੀ ਅੱਜ ਨਿਊ ਜਰਸੀ ਔਰ ਨਿਊਯਾਰਕ ਕਿਵੇਂ ਲੱਗਦਾ ਵੀ ਇਹ ਟਨਲਾਂ ਜਿਵੇਂ ਸ਼ੁਰੂ ਤੋਂ ਹੀ ਬਣੀਆਂ ਨੇ, ਇਹ ਅੱਜ ਦੇ ਦਿਨ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ ਸੀ 1920 ਚ। 1960 ਚ ਖਰੁਸ਼ਚੇਫ ਜਦੋਂ UN ਜਨਰਲ ਅਸੈਂਬਲੀ ਸੀ ਰਸ਼ੀਅਨ ਪ੍ਰੈਜ਼ੀਡੈਂਟ ਤੋਂ, ਉਹਨੇ ਜੁੱਤੀ ਲਾ ਕੇ ਟੇਬਲ ਦੇ ਉੱਤੇ ਮਾਰੀ ਕਿ ਜੀ ਆਹ ਕੰਮ ਹੋਣਾ ਹੀ ਹੋਣਾ ਚਾਹੀਦਾ। 1984 ਦੇ ਵਿੱਚ ਅੱਜ ਦੇ ਦਿਨ IRA ਨੇ, ਆਇਰਿਸ਼ ਰਿਪਬਲਿਕਨ ਆਰਮੀ ਨੇ, ਮਾਰਗਰੇਟ ਥੈਚਰ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਜਿਸ ਹੋਟਲ 'ਚ ਠਹਿਰੀ ਹੋਈ ਸੀ ਉਹਦੇ 'ਚ ਬੰਬ ਧਮਾਕਾ ਕੀਤਾ। ਉਹ ਤਾਂ ਬਚ ਗਈ ਪਰ 5 ਹੋਰ ਬੰਦੇ ਮਾਰੇ ਗਏ। 1988 ਚ ਇਜ਼ਰਾਈਲ ਔਰ ਚਾਈਨਾ ਨੇ ਡਿਪਲੋਮੈਟਿਕ ਰਿਲੇਸ਼ਨ ਐਸਟੈਬਲਿਸ਼ ਕੀਤੇ। 1999 ਚ ਅੱਜ ਦੇ ਦਿਨ ਮੁਸ਼ਰਫ ਜਨਰਲ ਫੌਜੀ ਜਨਰਲ ਪਾਕਿਸਤਾਨ ਦਾ, ਉਹਨੇ ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟਿਆ ਔਰ 2012 ਚ ਯੂਰਪੀਅਨ ਯੂਨੀਅਨ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇ 5 ਸ਼ੇਅਰ ਚੁਣੇ ਨੇ ਔਰ ਅਵਤਾਰ ਸਿੰਘ ਆਜ਼ਾਦ ਨੇ ਉਹਨਾਂ ਪੰਜਾਬੀ ਟਰਾਂਸਲੇਸ਼ਨ ਕੀਤਾ ਜੀ। ਇਹ ਔਰੰਗਜ਼ੇਬ ਨੂੰ ਮੁਖਾਤਬ ਹੈ ਔਰ 10ਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਫਰਜ਼ਸਤ ਬਰਸਰੇ ਤੁਰਾ ਈ ਸੁਖਨ ਕਿ ਕੌਲੇ ਖੁਦਾ ਅਸਤ ਕਸਮਸਤ ਮਨ, ਕੀਤੀ ਉਸ ਜ਼ਬਾਨ ਦਾ ਹੈ ਤੈਂ ਉੱਤੇ ਭਾਰ, ਜੇ ਤੂੰ ਸੱਚਾ ਹੈ ਰੱਤੀ ਕਰ ਪੂਰਾ ਇਕਰਾਰ, ਅਗਰ ਹਜ਼ਰਤੇ ਖੁਦ ਸਿਤਾਦਾ ਸ਼ਵਦ ਬਜ਼ਾਨੇ ਦਿਲੇ ਕਾਰ ਵਾਜੇ ਸ਼ਵਦ, ਜੇਕਰ ਤੇਰੇ ਸਾਹਮਣੇ ਹਜ਼ਰਤ ਜੀ ਅੱਜ ਹੋਣ ਤਦ ਤੇਰੀ ਇਹ ਨੀਚਤਾ ਕਦੇ ਨਹੀਂ ਲਕੋਣ, ਸ਼ੁਮਾਰਾ ਚੂ ਫਰਜ਼ਸਤ ਕਾਰੇ ਕੁਨੀ ਬਾ ਮੂਜ਼ਬ ਨਵਿਸ਼ਤਾ ਸ਼ੁਮਾਰੇ ਕੁਨੀ, ਤੇਰਾ ਹੁਣ ਵੀ ਫਰਜ਼ ਹੈ ਕਰਕੇ ਸਾਫ਼ ਵਿਹਾਰ, ਆਪਣੇ ਕੀਤੇ ਪਾਪ ਨੂੰ ਲੈ ਬਖਸ਼ਾ ਇੱਕ ਵਾਰ, ਨਵਿਸਤਾ ਰਸੀਦੋ ਬਿਗੁਫਤੇ ਜ਼ੁਬਾਂ ਬਬਾਇੰਦ ਕੀ ਕਾਰੀ ਬਰਾਹਤ ਰਸਾਂ, ਲਿਖੇ ਜਾਂ ਕੀਤੇ ਕੌਲ ਨੂੰ ਮਰਦ ਨਿਭਾਉਂਦੇ ਤੋੜ, ਫੜ ਕੇ ਬਾਂਹ ਅਨਾਥ ਦੀ ਕਦੇ ਨਾ ਦਿੰਦੇ ਛੋੜ। ਤੇ ਅਖੀਰਲਾ ਸ਼ੇਰ ਹੈ ਹਮੂ ਮਰਦ ਬਾਇਦ ਸ਼ਵਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ, ਮਰਦ ਉਹ ਪ੍ਰਣ ਪਾਲ ਜੋ ਪਰ ਉਹ ਪੱਕਾ ਚੋਰ, ਮੂੰਹ ਤੇ ਹੋਰ ਤੇ ਦਿਲ ਵਿੱਚ ਰੱਖੇ ਹਾਲ ਕੋਈ ਹੋਰ। ਸੋ ਇਹ ਔਰੰਗਜ਼ੇਬ ਨੂੰ ਸ਼ਰਮ ਦੇ ਰਹੇ ਨੇ ਕਿ ਤੇਰੀ ਜ਼ਬਾਨ 'ਚ ਕੁਛ ਹੈ, ਦਿਲ 'ਚ ਕੁਛ ਹੈ, ਤੇ ਜੇ ਹਜ਼ਰਤ ਮੁਹੰਮਦ ਸਾਹਿਬ ਦੇ ਸਾਹਮਣੇ ਤੂੰ ਆਏ ਤੇ ਤੈਨੂੰ ਉਹ ਤੇਰੀ ਨੀਚਤਾ ਦਿਖਾਣ ਕਿ ਤੂੰ ਇੱਕ ਮੂਮਨ ਹੋ ਕੇ, ਮੁਸਲਮਾਨ ਹੋ ਕੇ ਕੀਤੇ ਕੌਲ ਤੋਂ ਫਿਰੇ ਔਰ ਤੂੰ ਝੂਠਾ ਆਦਮੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੇ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।